ਸਤਿ ਸ਼੍ਰੀ ਅਕਾਲ। ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਸੜਕ ਤੇ ਬੈਠ ਕੇ ਧਰਨਾ ਲਾਉਣ ਦਾ ਅਧਿਕਾਰ ਸਭ ਨੂੰ ਹੈ। ਉਹ ਗੱਲ ਵੱਖਰੀ ਹੈ ਕਿ ਕੋਈ ਵੇਲਾ ਵਹਾ ਕੇ ਧਰਨਾ ਲਾਵੇ ਤੇ ਕੋਈ ਹੱਕਾਂ ਦੇ ਲਈ ਪਹਿਲਾਂ ਹੀ ਲਾ ਦੇਵੇ। ਰਾਹੁਲ ਗਾਂਧੀ ਸੜਕ ਤੇ ਬੈਠੇ। ਸੜਕ ਤੇ ਕਿਉਂ ਬੈਠੇ ਰਾਹੁਲ ਗਾਂਧੀ? ਕਿਉਂਕਿ ਉਹਨਾਂ ਦੀ ਮਾਤਾ ਸ਼੍ਰੀ ਸੋਨੀਆ ਗਾਂਧੀ ਨੂੰ ਈਡੀ ਦੀ ਪੁੱਛ ਪੜਤਾਲ ਦੇ ਲਈ ਜਾਣਾ ਪਿਆ। ਰਾਹੁਲ ਗਾਂਧੀ ਪਿਛਲੇ 8 ਸਾਲਾਂ ਤੋਂ ਰਾਹੁਲ ਗਾਂਧੀ ਦੀ ਕਾਂਗਰਸ ਵਿਰੋਧੀ ਧਿਰ ਦੇ ਵਿੱਚ ਹੈ। ਤੁਸੀਂ ਕਿਸੇ ਇੱਕ ਵੀ ਮੁੱਦੇ ਤੇ ਕਾਂਗਰਸ ਨੂੰ ਲੋਕਾਂ ਦੀ ਨੁਮਾਇੰਦਗੀ ਕਰਦਿਆਂ ਨਹੀਂ ਦੇਖਿਆ ਹੋਣਾ। ਵਿਰੋਧੀ ਧਿਰ ਵਜੋਂ ਕਿਸੇ ਇੱਕ ਵੀ ਮਸਲੇ ਤੇ ਨੋਟਬੰਦੀ ਆਈ, ਲੋਕ ਬੈਂਕਾਂ ਦੀਆਂ ਕਤਾਰਾਂ ਦੇ ਵਿੱਚ ਖੜੇ ਮਰ ਗਏ, ਲੋਕਾਂ 150 ਜਾਣ ਗਈ, ਲੋਕਾਂ ਦਾ ਆਪਦਾ ਹੀ ਪੈਸਾ ਬੈਂਕਾਂ 'ਚ ਨਹੀਂ ਮਿਲਿਆ, ਮਰੀਜ਼ਾਂ ਨੂੰ ਦਵਾਈਆਂ ਨਹੀਂ ਮਿਲੀਆਂ, ਪਰ ਕਾਂਗਰਸ ਇਸ ਸਮੁੱਚੇ ਪ੍ਰਕਰਮ ਦੇ ਵਿੱਚੋਂ ਨਦਾਰਦ ਰਹੀ। ਅੱਜ ਕਾਂਗਰਸ ਦੀ ਹਾਲਾਤ ਤੇ ਗੱਲਬਾਤ ਕਰਾਂਗੇ। ਸਭ ਤੋਂ ਅਹਿਮ ਸਵਾਲ ਨੇ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਮੋਦੀ ਦੇ ਮੁਕਾਬਲੇ ਦੇ ਲੀਡਰ ਬਣ ਸਕਦੇ ਨੇ? ਕੀ ਰਾਹੁਲ ਗਾਂਧੀ ਕਾਂਗਰਸ ਦੀ ਜੋ ਮੰਝਧਾਰ ਹੈ, ਜਿਹਦੇ ਆਪਦੇ ਹੀ ਇਕੱਲੇ ਲੀਡਰ ਨਹੀਂ, ਕਈ ਮੁੱਖ ਮੰਤਰੀ ਛੱਡ ਕੇ ਚਲੇ ਗਏ ਔਰ ਕਈ ਸਟੇਟਾਂ ਦੇ ਵਿੱਚ ਸਰਕਾਰਾਂ ਡਿੱਗ ਪਈਆਂ, ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੀਆਂ ਜਿਹੜੀਆਂ ਚੋਣਾਂ ਹੋਣਗੀਆਂ, ਆਮ ਚੋਣਾਂ, ਲੋਕ ਸਭਾ ਚੋਣਾਂ, ਉੱਥੇ ਕਾਂਗਰਸ ਬੀਜੇਪੀ ਨੂੰ ਫਾਈਟ ਦੇ ਸਕੂਗੀ? ਕੀ ਕਾਂਗਰਸ ਦਾ ਸੰਘਰਸ਼ ਸਿਰਫ ਸੋਨੀਆ ਗਾਂਧੀ ਦੀ ਪੇਸ਼ੀ ਲਈ ਆ? ਕੀ ਕਾਂਗਰਸ ਹੁਣ ਸੋਨੀਆ ਗਾਂਧੀ ਦੀ ਪੇਸ਼ੀ ਲਈ ਲੜੇਗੀ ਜਾਂ ਲੋਕਾਂ ਲਈ ਲੜੇਗੀ? ਇਹਦੇ 'ਤੇ ਗੱਲਬਾਤ ਕਰਦੇ ਹਾਂ। ਰਾਹੁਲ ਗਾਂਧੀ ਜਦੋਂ ਸੜਕ ਤੇ ਬੈਠੇ ਤਾਂ 2014 ਤੋਂ ਬਾਅਦ 2022 ਦੇ ਵਿੱਚ 22 ਤੱਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਾਲੀ ਜਿਹੜੇ ਫਰਜ਼ ਬਣਦਾ ਸੀ ਜਿਸ ਪਾਰਟੀ ਦਾ, ਉਹ ਹਰ ਮਸਲੇ ਤੇ ਨਦਾਰਦ ਰਹੀ। GST ਦੀ ਗੱਲ ਕਰ ਲਓ, ਨੋਟਬੰਦੀ ਦੀ ਗੱਲ ਕਰ ਲਓ, ਸ਼ਹੀਨ ਬਾਗ ਮੋਰਚੇ ਦੀ ਗੱਲ ਕਰ ਲਓ, ਇਸ ਤੋਂ ਇਲਾਵਾ ਕਿਸਾਨ ਮੋਰਚੇ ਦੇ ਵਿੱਚ ਵੀ ਉਸ ਤਰੀਕੇ ਨਾਲ ਪਾਰਟੀ ਸਰਗਰਮ ਨਹੀਂ ਹੋ ਸਕੀ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀ, ਲੋਕ ਆਵਾਜ਼ ਬਣਨਾ ਚਾਹੀਦਾ ਸੀ। ਇਹਨਾਂ ਨੇ ਲੋਕਾਂ ਲਈ ਤਾਂ ਲੜਨਾ ਕੀ ਸੀ, ਇਹਨਾਂ ਨੇ ਆਪਦੀਆਂ ਸਰਕਾਰਾਂ ਤੜਾ ਲਈਆਂ। ਜੇਕਰ ਮੈਂ ਗਲਤ ਨਾ ਹੋਵਾਂ, ਕਰਨਾਟਕ ਦੇ ਵਿੱਚ ਕੀ ਹੋਇਆ? ਕਰਨਾਟਕ ਦਾ ਨਾਟਕ ਕਿੰਨੇ ਦਿਨ ਚੱਲਦਾ ਰਿਹਾ? ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਦਾ ਆਪਦਾ ਜਿਹੜਾ ਲੀਡਰ ਸੀਗਾ ਜੋਤੀ ਰਾਏ ਸਿੰਧੀਆ, ਉਹਨੂੰ ਇਹਨਾਂ ਨੇ ਘਾਹ ਨਹੀਂ ਪਾਇਆ। ਰਾਹੁਲ ਗਾਂਧੀ ਕੋਲੇ ਸਮਾਂ ਹੀ ਹੈ ਨਹੀਂ ਸੀ ਉਹਨੂੰ ਮਿਲਣ ਦਾ। ਉਹ ਬੰਦੇ ਨੇ ਸਰਕਾਰ ਡੇਗੀ ਤੇ ਅੱਜ ਤੁਰੇ ਫਿਰਦੇ ਮੱਧ ਪ੍ਰਦੇਸ਼ ਦੇ ਵਿੱਚ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਹੋਇਆ ਇਹਨਾਂ ਦੇ ਨਾਲ। ਪਹਿਲਾਂ ਮਸਾਂ ਜੋੜ ਤੋੜ ਕਰਕੇ ਸਰਕਾਰ ਬਣਾਈ, ਉਹ ਏਕਨਾਥ ਸ਼ਿੰਦੇ ਸਾਰਿਆਂ 'ਤੇ ਪਾਣੀ ਫਿਰ ਗਿਆ। ਸਰਕਾਰ ਇਹਨਾਂ ਦੀ ਰਾਜਸਥਾਨ ਦੇ ਵਿੱਚ ਵੀ ਜਾਣ ਲੱਗੀ ਸੀ, ਪਰ ਉਹ ਬਚਾ ਰਹਿ ਗਿਆ ਕਿਉਂਕਿ ਸਚਿਨ ਪਾਇਲਟ ਸੀ। ਹੁਣ ਗੱਲ ਕਰਦੇ ਹਾਂ ਕਾਂਗਰਸ ਦੀ ਕਾਰਕਰਦਗੀ ਦੀ। ਪਿਛਲੇ ਲੰਘੇ 8 ਸਾਲਾਂ ਦੇ ਵਿੱਚ ਦਲਿਤਾਂ 'ਤੇ ਅਤਿਆਚਾਰ ਹੋਏ, ਕਾਂਗਰਸ ਚੁੱਪ। ਔਰਤਾਂ ਦੀ ਸੁਰੱਖਿਆ ਦਾ ਮਾਮਲਾ ਹੋਵੇ, ਕਾਂਗਰਸ ਚੁੱਪ। ਲੱਕ ਤੋੜਵੀਂ ਮਹਿੰਗਾਈ ਦਾ ਮਾਮਲਾ ਹੋਵੇ, ਕਾਂਗਰਸ ਚੁੱਪ। ਹਜੂਮੀ ਹਿੰਸਾ ਦੀਆਂ ਘਟਨਾਵਾਂ ਹੋਣ, ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ ਜਾਂ ਉਹਨਾਂ ਨੂੰ ਕਤਲੇਆਮ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹੋਣ, ਕਾਂਗਰਸ ਚੁੱਪ। ਇਸ ਤੋਂ ਇਲਾਵਾ ਪੈਗਾਸਸ ਮਸਲੇ ਤੇ ਕਾਂਗਰਸ ਚੁੱਪ, ਰਾਫੇਲ ਡੀਲ ਤੇ ਕਾਂਗਰਸ ਚੁੱਪ। ਕਾਂਗਰਸ ਕੁਛ ਨਹੀਂ ਕਰ ਸਕੀ। ਔਰ ਜੇਕਰ ਤੁਸੀਂ ਇਸੇ ਤਰ੍ਹਾਂ ਕਾਂਗਰਸ ਨੂੰ ਸਿਰਫ ਇਹ ਪਾਰਟੀ ਬਣਾਉਣਾ ਹੈ ਕਿ ਉਹ ਸੋਨੀਆ ਗਾਂਧੀ ਲਈ ਲੜੇਗੀ, ਤਾਂ ਮਾफ़ ਕਰਨਾ, ਕਾਂਗਰਸ ਦਾ ਜਿਹੜਾ ਅੱਜ ਦਾ ਵਜੂਦ ਹੈ ਇਹ ਵੀ ਨਹੀਂ ਰਹਿਣਾ। ਕਾਂਗਰਸ ਨਾਲ ਪਿਛਲੇ 8 ਸਾਲਾਂ ਦੇ ਵਿੱਚ ਕੀ ਨਹੀਂ ਹੋਇਆ? ਉਹਨਾਂ ਦੇ ਮੁੱਖ ਮੰਤਰੀ ਛੱਡ ਕੇ ਚਲੇ ਗਏ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਵਿੱਚੋਂ ਇੱਕ ਆ। ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਦੋਹਰੀ ਪਾਰੀ ਦੀ ਦਾਅਵੇਦਾਰ ਸੀ ਕਿਸੇ ਟਾਈਮ, ਉਹ ਕਾਂਗਰਸ ਅੱਜ ਉਹਦੇ ਕੋਲੇ 18 ਕੁ MLA ਨੇ ਤੇ 18 ਕੁ MLA ਦੇ ਵਿੱਚੋਂ ਉਹਨਾਂ ਨੂੰ ਜਿਹੜਾ ਕਾਂਗਰਸ ਦੇ ਵੱਡੇ ਦਿਓਕਦ ਲੀਡਰ ਨੇ, ਉਹਨਾਂ ਨੂੰ ਕਿਸੇ ਨੂੰ ਤਾਂ ਅਦਾਲਤੀ ਪੇਸ਼ੀਆਂ ਨੇ ਜਕੜ ਰੱਖਿਆ ਵਾ, ਉੱਧਰੋਂ ਵੇਲ ਨਹੀਂ। ਕੋਈ BJP ਦੇ ਵਿੱਚ ਜੁਆਇਨ ਕਰਕੇ ਕਾਂਗਰਸ ਦੀ ਮੋਹਰਲੀ ਕਤਾਰ ਦੇ ਕਿੰਨੇ ਲੀਡਰ BJP ਦੇ ਵਿੱਚ ਚਲੇ ਗਏ ਆ। ਸੁਨੀਲ ਜਾਖੜ ਤੋਂ ਲੈ ਕੇ ਬਲਬੀਰ ਸਿੱਧੂ ਤੱਕ, ਰਾਜਕੁਮਾਰ ਵੇਰਕਾ ਤੱਕਰ, ਰਾਣਾ ਗੁਰਮੀਤ ਸਿੰਘ ਸੋਢੀ ਤੱਕਰ ਕਿੰਨੇ ਲੀਡਰ ਨੇ ਜਿਹੜੇ ਚਲੇ ਗਏ ਨੇ। ਕਹਿਣ ਤੋਂ ਭਾਵ ਹੈ ਕਿ ਕਾਂਗਰਸ ਪਾਰਟੀ ਨੇ ਉਹ ਫਰਜ਼ ਅਦਾ ਨਹੀਂ ਕੀਤਾ ਜਿਹੜਾ ਫਰਜ਼ ਉਹਨੂੰ ਕਰਨਾ ਚਾਹੀਦਾ ਸੀ। ਬੇਸ਼ੱਕ ਫਤਵਾ ਨਹੀਂ ਮਿਲਦਾ। ਕੀ ਫਤਵਾ ਲੈਣੀ? ਕਿ ਇਹ ਗਾਂਧੀ ਪਰਿਵਾਰ ਆ ਜਿਹੜਾ, ਇਹਦਾ ਮੰਤਵ ਸਿਰਫ ਫਤਵਾ ਲੈ ਕੇ ਕੁਰਸੀਆਂ ਤੇ ਬੈਠਣਾ ਵਾ? ਮੇਰਾ ਖਿਆਲ ਆ ਰਾਹੁਲ ਗਾਂਧੀ ਪਹਿਲੀ ਵਾਰ ਸੜਕ ਤੇ ਆਏ ਹੋਣਗੇ ਜਦੋਂ ਤੋਂ ਉਹ ਬੈਠੇ ਹੋਣਗੇ, ਜਦੋਂ ਤੋਂ ਉਹ ਸੱਤਾ ਤੋਂ ਬਾਹਰ ਹੋਏ ਨੇ। UP ਦੇ ਵਿੱਚ ਕਾਂਗਰਸ ਦਾ ਕੀ ਹਾਲ ਹੈ? ਕਾਂਗਰਸ 300 ਸੀਟਾਂ ਵਾਲੀ ਪਾਰਟੀ ਸੀ, ਅੱਜ UP ਦੇ ਵਿੱਚ ਕਾਂਗਰਸ 2 ਸੀਟਾਂ 'ਤੇ ਹੈ। ਰਾਜ ਸਭਾ ਕਿਸਾਨੀ ਬਿੱਲ ਜਦੋਂ ਪਾਸ ਹੋਏ, ਖੇਤੀ ਕਾਨੂੰਨ, ਉਹ ਲੋਕਾਂ ਨੇ ਆਪਦੀ ਤਾਕਤ ਨਾਲ ਵਾਪਸ ਕਰਾਇਆ। ਕਿਸੇ ਵਿਰੋਧੀ ਧਿਰ ਦਾ ਰੋਲ ਨਹੀਂ ਸੀ ਉਹਦੇ 'ਚ। ਜਦੋਂ ਰਾਜ ਸਭਾ ਦੇ ਵਿੱਚ ਪਾਸ ਹੋਏ, ਕਾਂਗਰਸ ਉੱਥੇ 0 ਸੀ। ਹਾਲਾਂਕਿ ਕਾਂਗਰਸ ਕਰ ਸਕਦੀ ਸੀ ਉੱਥੇ ਕੁਛ ਨਾ ਕੁਛ, ਪਰ ਕਾਂਗਰਸ ਉੱਥੋਂ ਵੀ ਗੈਰ ਜ਼ਿੰਮੇਵਾਰਾਨਾ ਤਰੀਕੇ ਦੇ ਨਾਲ। ਅੱਜ ਕਾਂਗਰਸ ਦੇ ਆਗੂ BJP ਤੋਂ ਘੱਟ ਡਰਦੇ ਆ, ED ਤੋਂ ਜ਼ਿਆਦਾ ਡਰਦੇ ਆ। ਅੱਜ ਕਾਂਗਰਸ ਦੇ ਆਗੂ ਵਿਰੋਧੀ ਧਿਰਾਂ 'ਤੇ ਬਿਆਨ ਦੇਣ, ਸਰਕਾਰ ਦੀ ਕਿਸੇ ਵੀ ਨੀਤੀ ਦੀ ਆਲੋਚਨਾ ਕਰਨ ਤੋਂ ਪਹਿਲਾਂ 100 ਵਾਰੀ ਸੋਚਦੇ, ਕਿਉਂਕਿ ਉਹਨਾਂ 'ਚ ਦਮ ਹੀ ਨਹੀਂ ਹੈ, ਉਹਨਾਂ 'ਚ ਬੈਕਬੋਨ ਹੀ ਨਹੀਂ ਹੈ। ਕਾਂਗਰਸ ਦੇ G23 ਕੀ ਹੈ? ਇਹੀ ਹੈ
ਕਾਂਗਰਸ ਦੇ ਵਿੱਚ ਜਿਹੜੇ ਲੀਡਰ ਰੁੱਸੇ ਹੋਏ ਨੇ ਉਹਨਾਂ ਦੇ ਵਿੱਚੋਂ ਬਹੁਤ ਤਾਂ ਬੀਜੇਪੀ ਦੀ ਬੋਲੀ ਬੋਲਣ ਲੱਗ ਪਏ ਨੇ, ਕੋਈ ਸਿੱਧੇ ਤੌਰ ਤੇ ਕੋਈ ਅਸਿੱਧੇ ਤੌਰ ਤੇ। ਕਾਂਗਰਸ ਦਾ ਥਿੰਕ ਟੈਂਕ ਕਿਹੜਾ, ਜਿਹੜੇ ਹਾਰੇ ਹੋਏ ਨੇ, ਨਕਾਰੇ ਹੋਏ ਨੇ ਲੋਕ, ਅੰਬਿਕਾ ਸੋਨੀ ਵਰਗੇ ਜਿਹੜੇ ਰਾਜ ਸਭਾ ਮੈਂਬਰ ਬਣਾਏ ਜਾਂਦੇ ਨੇ, ਹੋਰ ਬਥੇਰੇ ਨੇ ਕਾਂਗਰਸ ਦੇ ਆਲੇ ਦੁਆਲੇ ਜਿਹੜੀ ਉੱਚ ਕੋਟੀ ਦੀ ਲੀਡਰਸ਼ਿਪ ਹੈ ਉਹ ਆਲੇ ਦੁਆਲੇ। ਸਾਡਾ ਮੰਤਵ ਕਾਂਗਰਸ ਦੀ ਫਿਕਰਮੰਦੀ ਨਹੀਂ ਕਰਨਾ ਨਹੀਂ ਹੈ, ਸਾਡਾ ਮੰਤਵ ਕਾਂਗਰਸ ਨੂੰ ਉਹਦੇ ਹਾਲਾਤਾਂ ਦਾ ਸ਼ੀਸ਼ਾ ਦਿਖਾਉਣਾ ਹੈ ਕਿ ਤੁਸੀਂ ਲੰਘੇ 8 ਸਾਲਾਂ ਦੇ ਵਿੱਚ ਕੁਛ ਨਹੀਂ ਕੀਤਾ ਜਨਤਾ ਦੇ ਲਈ। ਤੁਸੀਂ ਕਰ ਸਕਦੇ ਸੀ, ਤੁਹਾਨੂੰ ਕਰਨਾ ਚਾਹੀਦਾ ਸੀ, ਇੱਥੋਂ ਤੱਕ ਕਿ ਤੁਹਾਡਾ ਫਰਜ਼ ਬਣਦਾ ਸੀ, ਪਰ ਤੁਸੀਂ ਆਪਣੇ ਫਰਜ਼ ਤੋਂ ਮੁਨਕਰ ਹੋਏ। ਅੱਜ ਸੋਨੀਆ ਗਾਂਧੀ ਨੂੰ ਈਡੀ ਨੇ ਪੁੱਛ ਪੜਤਾਲ ਦੇ ਲਈ ਸੱਦ ਲਿਆ ਤੇ ਰਾਹੁਲ ਗਾਂਧੀ ਨੂੰ ਦਰਦ ਹੋਇਆ, ਪੂਰੀ ਕਾਂਗਰਸ ਨੂੰ ਦਰਦ ਹੋਇਆ, ਜਦ ਕਿ ਇੱਥੇ ਪੱਤਰਕਾਰਾਂ ਤੇ ਕੇਸ ਦਰਜ ਹੋਏ, ਕਈ ਪੱਤਰਕਾਰਾਂ ਨੂੰ ਹਰਾਸ ਕੀਤਾ ਗਿਆ, ਲੋਕਾਂ ਨੂੰ ਧੀਆਂ ਭੈਣਾਂ ਦੀਆਂ ਗਾਲਾਂ ਆਈਟੀ ਸੈੱਲਾਂ ਵੱਲੋਂ ਕੱਢੀਆਂ ਗਈਆਂ। ਜਿਹੜੇ ਚੰਗੇ ਲੋਕ ਸੀ, ਵਿਚਾਰਕ ਤੌਰ ਤੇ ਚੰਗੇ ਲੋਕ ਸੀ, ਉਹਨਾਂ ਨੂੰ ਅਰਬਨ ਨਕਸਲ ਕਿਹਾ ਗਿਆ, ਕਦੇ ਕਿਸੇ ਨੂੰ ਕੁਛ ਕਿਹਾ ਗਿਆ। ਕਾਂਗਰਸ ਕਿੱਥੇ ਬੋਲੀ? ਸੋ ਜੇਕਰ ਤੁਸੀਂ ਵਿਰੋਧੀ ਧਿਰ ਦਾ ਰੋਲ ਨਹੀਂ ਨਿਭਾਓਗੇ ਤਾਂ ਜੇਕਰ ਤੁਸੀਂ ਇਸੇ ਤਰ੍ਹਾਂ ਹੀ ਜਿਹਦੇ ਤੁਹਾਡੇ ਪਰਿਵਾਰ ਤੇ ਕੋਈ ਗੱਲ ਆਈ ਉੱਦਾਂ ਹੀ ਸੜਕ ਤੇ ਆਉਣਾ ਤਾਂ ਇਹ ਮਾਫ ਕਰਨਾ, ਇਹ ਕੋਈ ਲੀਡਰੀ ਨਹੀਂ ਹੈ। ਔਰ ਤੁਹਾਨੂੰ ਤਾਂ ਵੈਸੇ ਹੀ ਰਾਹੁਲ ਗਾਂਧੀ ਨੂੰ ਕਿਹੜੇ ਨਾਂ ਨਾਲ ਸੱਦਿਆ ਜਾਂਦਾ ਸੀ ਸਾਰੇ ਜਾਣਦੇ ਹੀ ਆ। ਸੋ ਕਹਿਣ ਤੋਂ ਭਾਵ ਇਹ ਸੀਗਾ ਕਿ ਕਾਂਗਰਸ ਪਾਰਟੀ ਹੁਣ ਬੇਸ਼ੱਕ ਜਿਹੜੀ ਹੋਂਦ ਨਾਲ ਜਦੋਜਹਿਦ ਕਰ ਰਹੀ ਹੈ ਇਸ ਟਾਈਮ ਦੇਸ਼ ਭਰ ਦੇ ਵਿੱਚ, ਕਾਂਗਰਸ ਦੇ ਵਿੱਚ ਇੱਕ ਵੀ ਲੀਡਰ ਨਹੀਂ ਹੈ ਜਿਹੜਾ ਧੜਾਲੇ ਦੇ ਨਾਲ ਨਰਿੰਦਰ ਮੋਦੀ ਦੀਆਂ ਨੀਤੀਆਂ ਦਾ ਆਲੋਚਨਾ ਕਰ ਸਕੇ, ਉਹਨਾਂ ਦਾ ਵਿਸ਼ਲੇਸ਼ਣ ਕਰਕੇ ਲੋਕਾਂ ਨੂੰ ਦੱਸ ਸਕੇ। ਹਾਲਾਂਕਿ ਸਰਕਾਰ ਦੀਆਂ ਸਾਰੀਆਂ ਪਾਲਿਸੀਆਂ ਸਹੀ ਨਹੀਂ ਹੁੰਦੀਆਂ। ਕਿੰਨਾ ਕੁਛ ਹੋ ਗਿਆ ਪੰਜਾਬ ਦੇ ਨਾਲ, ਕਾਂਗਰਸ ਕੀ ਕਰ ਸਕੀ ਹੈ? ਕੈਪਟਨ ਅਮਰਿੰਦਰ ਸਿੰਘ ਦੀ ਟਰਮ ਦੇ ਵਿੱਚ ਹੀ ਦੇਖ ਲਓ, ਅੱਜ ਜਿਹੜੇ ਮੁੱਦੇ ਪੰਜਾਬ ਦੇ ਅੱਜ ਪੂਰੇ ਐਕਟਿਵ ਕੀਤੇ ਪਏ ਨੇ, ਚੰਡੀਗੜ੍ਹ ਦਾ ਮਸਲਾ, PU ਦਾ ਮਸਲਾ, SYL ਦਾ, BBMB ਦਾ, ਕਿੰਨੇ ਮਸਲੇ ਨੇ, ਕਾਂਗਰਸ ਕੀ ਕਰ ਸਕੀ ਹੈ? ਨਥਿੰਗ। ਕਾਂਗਰਸ ਨੂੰ 4.5 ਸਾਲਾਂ ਬਾਅਦ ਪਤਾ ਲੱਗਿਆ ਕਿ ਸਾਡਾ ਚੀਫ ਮਿਨਿਸਟਰ ਉੱਧਰੋਂ ਖੇਡ ਰਿਹਾ ਵਾ, ਦੂਜੇ ਪਾਸੇ ਖੇਡ ਰਿਹਾ, ਅਸੀਂ ਬੈਟਿੰਗ ਵਾਲੇ ਪਾਸੇ ਹਾਂ, ਉਹ ਬੋਲਿੰਗ ਕਰ ਰਿਹਾ, ਫੀਲਡਿੰਗ ਕਰ ਰਿਹਾ ਉਲਟਾ ਉਹਨਾਂ ਦੇ ਲਈ। ਸੋ ਜੇ ਤਾਂ ਸੋਨੀਆ ਗਾਂਧੀ ਲਈ ਲੜਨਾ ਕਾਂਗਰਸ ਨੇ, ਫਿਰ ਤਾਂ ਗੱਲ ਹੈ ਵੱਖ, ਫਿਰ ਤਾਂ G23 ਬਣੀ ਜਾਵੇ, ਕੁਛ ਹੋਈ ਜਾਵੇ, ਫਿਰ ਤਾਂ ਕੋਈ ਚੱਕਰ ਹੀ ਨਹੀਂ ਹੈ। ਪਰ ਜੇਕਰ ਲੋਕਾਂ ਲਈ ਲੜਨਾ ਤਾਂ ਫਿਰ ਲੋਕ ਮਸਲਿਆਂ ਤੇ ਬੋਲਣਾ ਪਊਗਾ, ਲੋਕ ਮਸਲਿਆਂ ਤੇ ਐਕਟਿਵ ਵੀ ਹੋਣਾ ਪਊਗਾ। ਸਾਨੂੰ ਇਹ ਨਹੀਂ ਹੈ ਕਿ ਅਸੀਂ ਕਹਿੰਦੇ ਕਿ ਕਾਂਗਰਸ ਹੀ ਲੋਕਾਂ ਦੀ ਲੜਾਈ ਲੜੇ। ਸਾਡਾ ਕਹਿਣ ਤੋਂ ਭਾਵ ਇਹ ਹੈ ਕਿ ਹਰ ਵਿਰੋਧੀ ਪਾਰਟੀ ਦੀ ਅਕਾਊਂਟੇਬਿਲਟੀ ਹੋਵੇ। ਪੰਜਾਬ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਸਰਗਰਮੀ ਨਾਲ ਆਪਣਾ ਕੰਮ ਕਰਨ, ਰਾਜਸਥਾਨ ਦੇ ਵਿੱਚ ਨੇ, ਔਰ ਜਿਹੜੀ ਪਾਰਟੀ ਆਪਣੀਆਂ ਡਿੱਗਦੀਆਂ ਸਰਕਾਰਾਂ ਨਹੀਂ ਬਚਾ ਸਕੀ ਉਹ ਲੋਕਾਂ ਨੂੰ ਕੀ ਬਚਾਊ? ਸੋ ਜਿਹੜੇ ਸਿਆਸੀ ਮਾਹਰ ਨੇ, ਜਿਹੜੇ ਵਿਸ਼ਲੇਸ਼ਕ ਨੇ, ਉਹ ਕਹਿੰਦੇ ਨੇ ਕਿ ਹਲੇ ਕਾਂਗਰਸ ਲਈ ਹੋਰ ਸੰਕਟ ਆਉਣ ਵਾਲੇ ਨੇ। ਪਰ ਉਧਰ ਦੂਜੇ ਪਾਸੇ ਦੂਜੇ ਬੰਨੇ ਜਿਹੜੀ ਜੋੜੀ ਹੈ ਅਮਿਤ ਸ਼ਾਹ ਤੇ ਮੋਦੀ ਜੀ ਦੀ, ਉਹਨਾਂ ਨੂੰ ਕੋਈ ਫਿਕਰ ਨਹੀਂ ਹੈ। ਉਹ ਡੀਜ਼ਲ ਦਾ ਭਾਅ ਵਧਾਉਣ, ਪੈਟਰੋਲ ਵਧਾਉਣ, ਰਸੋਈ ਗੈਸ ਤੇ ਸਬਸਿਡੀ ਘਟਾਉਣ, ਪੈਗਾਸਸ ਲਿਆਉਣ, ਰਫੇਲ ਕਰਨ, ਕੁਛ ਮਰਜ਼ੀ ਕਰਨ। ਉਹ ਇੱਥੋਂ ਤੱਕ ਕਿ ਜਿਹੜੀ ਨੌਜਵਾਨਾਂ ਵਾਲੀ ਨਵੀਂ ਸਕੀਮ ਉਹਨਾਂ ਨੇ ਲਾਂਚ ਕੀਤੀ ਹੈ ਫੌਜ ਦੀ ਭਰਤੀ ਪ੍ਰਕਿਰਿਆ ਵਾਲੀ, ਉਹ ਲਿਆਉਣ, ਕੋਈ ਅਗਨੀਪਥ ਵਰਗੀਆਂ ਸਕੀਮਾਂ ਲਿਆਉਣ। ਉਹਨਾਂ ਨੂੰ ਪਤਾ ਦੇਸ਼ 'ਚ ਕਿਹੜਾ ਕਿਸੇ ਨੇ ਬੋਲਣਾ। ਪਰ ਲੋਕ ਵੱਡੇ ਹੁੰਦੇ ਨੇ, ਲੋਕ ਇੱਕ ਦਿਨ ਜ਼ਰੂਰ ਉੱਠਣਗੇ, ਉੱਠਦੇ ਰਹੇ ਨੇ। ਔਰ ਇਹੀ ਕਾਂਗਰਸ ਪਾਰਟੀ ਜਿਹੜੀ ਅੱਜ ਜਦੋਜਹਿਦ ਕਰ ਰਹੀ ਹੈ, ਇਹਨੇ ਵੀ ਸਰਕਾਰਾਂ ਤੋੜੀਆਂ ਨੇ, ਇਹਨੇ ਵੀ ਏਜੰਸੀਆਂ ਦਾ ਦੁਰਉਪਯੋਗ ਕੀਤਾ, ਕੁਵਰਤੋਂ ਕੀਤੀ ਹੈ, ਵੇਲਾ ਵਹਾ ਕੇ ਅੱਜ ਸੜਕ ਤੇ ਆਏ ਨੇ। ਅਬ ਕਿਆ ਪਛਤਾਏ ਹੋਤ ਜਬ ਚਿੜੀ